ਜਿਹੜੇ ਬਾਬਾ ਸਾਹਿਬ ਦੇ ਬੁੱਤਾਂ ਉੱਤੇ ਹਮਲੇ ਹੋ ਰਹੇ, ਕਿਉਂਕਿ ਅਸੀਂ ਤਾਂ ਕਦੀ ਇੱਦਾਂ ਦੀ ਗੱਲ ਸੁਣੀ ਨਹੀਂ ਸੀ। ਬਿਲਕੁਲ ਟੋਰਾਂਟੋ ਜਿਹੜਾ ਨਾਰਥ ਅਮਰੀਕਾ 'ਚ ਪੈਂਦਾ, ਉੱਥੇ ਬਾਬਾ ਸਾਹਿਬ ਦੀ ਪ੍ਰਤਿਮਾ ਲੱਗੀ ਆ। ਕਿ ਸਿੱਖ ਜਿਹੜੇ ਆ ਉਹ ਹਿੰਦੂ ਧਰਮ ਦਾ ਹੀ ਅੰਗ ਕਹਿ ਦਿੱਤਾ ਬਾਬਾ ਸਾਹਿਬ ਨੇ। ਹਿੰਦੂ ਸਿੱਖ ਨੂੰ ਲੜਾਇਆ ਗਿਆ, ਮੁਸਲਮਾਨਾਂ ਦੇ ਨਾਲ ਲੜਾਇਆ ਗਿਆ, ਕ੍ਰਿਸਚੀਅਨਾਂ ਦੇ ਹਮਲੇ ਹੋਏ ਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਤਾਲਪੁਰ ਕਰਨਾ ਚਾਹੁੰਦੇ ਆ। ਉਹਦੇ ਵਿੱਚ ਉਹ ਬਾਰ-ਬਾਰ ਕਹਿ ਰਿਹਾ ਕਿ ਤੁਹਾਡਾ ਗੁਰੂ ਭਗਤ ਰਵਿਦਾਸ। ਉਹ ਤਾਂ ਕਿਸੇ ਲਈ ਨਹੀਂ ਲਿਖਿਆ। ਜੇ ਹਿੰਦੂ ਧਰਮ ਦਾ ਹਿੱਸਾ ਹੁੰਦੇ ਫਿਰ ਵੱਖਰੀ ਜਿਹੜੀ ਆ ਐਕਸਪਲੇਨੇਸ਼ਨ ਕਿਉਂ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਦੋਸਤੋ, ਕੁਛ ਰਾਜਨੀਤਿਕ ਮੁੱਦੇ ਪੰਜਾਬ ਦੇ ਵਿੱਚ ਚੱਲ ਰਹੇ ਨੇ, ਜਿਹੜੇ ਰਾਜਨੀਤਿਕ ਹੁੰਦੇ ਹੋਏ ਵੀ ਸਾਡੇ ਸਮਾਜ ਨੂੰ ਪ੍ਰਭਾਵਿਤ ਕਰਦੇ ਹੋਏ ਸਮਾਜਿਕ ਬਣ ਗਏ ਨੇ, ਜਿਨ੍ਹਾਂ ਦਾ ਪ੍ਰਭਾਵ ਸਾਡੇ ਸਮਾਜ ਦੇ ਉੱਤੇ ਪੈਣਾ ਜਿਹੜਾ ਆ ਸੁਭਾਵਿਕ ਆ। ਪਿਛਲੇ ਕੁਛ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ, ਜਿਨ੍ਹਾਂ ਨੂੰ ਕਿ ਸੰਵਿਧਾਨ ਨਿਰਮਾਤਾ ਵੀ ਕਿਹਾ ਜਾਂਦਾ ਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਬਰਾਬਰਤਾ ਲਿਆਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਆ ਸਾਡੇ ਸਮਾਜ ਦੇ ਵਿੱਚ, ਉਹਨਾਂ ਦੇ ਬੁੱਤ ਜੋ ਲਗਾਏ ਗਏ ਸੀ, ਉਹਨਾਂ ਦੇ ਉੱਤੇ ਹਮਲੇ ਕੀਤੇ ਗਏ ਆ। ਫਿਰ ਉਸ ਤੋਂ ਬਾਅਦ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਬਿਆਨ ਇੱਦਾਂ ਦੇ ਆਉਂਦੇ ਆ, ਜਿਹਦੇ ਨਾਲ ਕਿ ਇੱਕ ਭੜਕਾਊ ਮਾਹੌਲ ਜਿਹੜਾ ਆ ਉਹ ਬਣਦਾ ਆ। ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਦਾਂ ਦੀ ਘਟਨਾ ਹੁੰਦੀ ਆ, ਫਿਰ ਉਸ ਤੋਂ ਬਾਅਦ ਹੁਣ ਪਿਛਲੇ ਦਿਨਾਂ ਦੇ ਵਿੱਚ ਫਲੋਰ ਦੇ ਕੋਲ ਪਿੰਡ ਨੰਗਲ ਦੇ ਵਿੱਚ ਘਟਨਾ ਹੁੰਦੀ ਆ, ਜਿੱਥੇ ਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਵਿਰੋਧੀ ਜਿਹੜੇ ਵਿਚਾਰ ਲਿਖੇ ਜਾਂਦੇ ਆ। ਅੱਜ ਗੱਲ ਕਰਨ ਦੇ ਲਈ ਸਾਡੇ ਨਾਲ ਨੇ ਨਵਾਂਸ਼ਹਿਰ ਤੋਂ ਵਿਧਾਇਕ ਡਾਕਟਰ ਨਛੱਤਰਪਾਲ ਜੀ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਜਿਹੜਾ ਚੱਕਿਆ ਸੀ ਤੇ ਉਹਨਾਂ ਤੋਂ ਅਸੀਂ ਗੱਲਾਂ ਕੁਛ ਕਲੀਅਰ ਕਰਾਂਗੇ। ਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਆ ਉਹ ਜਾਣਕਾਰੀ ਲਈ ਬਹੁਤ ਜ਼ਰੂਰੀ ਆ, ਤਾਂ ਕਿ ਜਿਹੜਾ ਸਮਾਜਿਕ ਸਾਡੀ ਸਦਭਾਵਨਾ, ਸਾਡਾ ਪਿਆਰ, ਸਾਡਾ ਭਾਈਚਾਰਕ ਏਕਤਾ ਇਹ ਬਣੀ ਰਹਿ ਜਾਵੇ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵੈਲਕਮ। ਬਹੁਤ ਬਹੁਤ ਧੰਨਵਾਦ ਇੰਡੋਸ ਟੀਵੀ ਦਾ ਔਰ ਸਰਦਾਰ ਦਲਜੀਤ ਸਿੰਘ ਜੀ ਤੁਹਾਡਾ। ਤੁਸੀਂ ਹਮੇਸ਼ਾ ਪੰਜਾਬ ਔਰ ਪੰਜਾਬੀਆਂ ਦੇ ਮਾਮਲੇ ਵਿਦੇਸ਼ਾਂ ਦੀ ਧਰਤੀ 'ਤੇ ਬੈਠ ਕੇ ਵੀ ਲੋਕਾਂ ਦੇ ਨਾਲ ਰੂਬਰੂ ਕਰਾਉਂਦੇ ਆ। ਮੈਂ ਤੁਹਾਡਾ ਔਰ ਤੁਹਾਡੇ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ। ਤੇ ਡਾਕਟਰ ਸਾਹਿਬ, ਇੱਕ ਤੋਂ ਸ਼ੁਰੂ ਕਰਦੇ ਆ ਕਿ ਜਿਹੜੇ ਹਮਲੇ ਹੋ ਰਹੇ ਆ, ਇਹ ਕਾਰਨ ਇਹਦਾ ਕੀ ਆ? ਕਿਤੇ ਇਹਦੇ ਪਿੱਛੇ ਕੋਈ ਰਾਜਨੀਤਿਕ ਘਟਨਾਕ੍ਰਮ ਤੁਹਾਨੂੰ ਲੱਗਦਾ, ਕੋਈ ਸਾਜ਼ਿਸ਼ ਇੱਦਾਂ ਦੀ ਲੱਗਦੀ ਹੈ? ਕੀ ਕਾਰਨ ਹੈ ਜਿਹੜੇ ਬਾਬਾ ਸਾਹਿਬ ਦੇ ਬੁੱਤਾਂ ਉੱਤੇ ਹਮਲੇ ਹੋ ਰਹੇ? ਕਿਉਂਕਿ ਅਸੀਂ ਤਾਂ ਕਦੀ ਇੱਦਾਂ ਦੀ ਗੱਲ ਸੁਣੀ ਨਹੀਂ ਸੀ ਕਿ ਕੋਈ ਬਾਬਾ ਸਾਹਿਬ ਦੇ ਖਿਲਾਫ ਵੀ ਕੋਈ ਬੋਲ ਜਾਊਗਾ, ਸਰਦਾਰ ਭਗਤ ਸਿੰਘ ਦੇ ਖਿਲਾਫ ਵੀ ਕੋਈ ਬੋਲ ਜਾਊਗਾ। ਪਹਿਲੀ ਵਾਰ ਇੱਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ। ਕਿ ਇਹ ਜਿਹੜੇ ਲੋਕ ਆ, ਇਹ ਪੰਜਾਬ ਦੇ ਅੰਦਰ ਜਿਹੜੀ ਭਾਈਚਾਰਕ ਸਾਂਝ ਆ, ਜੋ ਗੁਰੂ ਸਾਹਿਬਾਨ ਨੇ, ਗੁਰੂ ਸਾਹਿਬ ਦੀ ਵਿਚਾਰਧਾਰਾ ਸਾਂਝੀਵਾਲਤਾ ਦਾ ਜੋ ਸਾਨੂੰ ਉਪਦੇਸ਼ ਦਿੱਤਾ, ਉਹਨੂੰ ਤਾਰ-ਪੀੜੋ ਕਰਨ ਦਾ ਯਤਨ ਹੈ। ਇਸ ਕਰਕੇ ਸਾਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ, ਤਾਂ ਜੋ ਸਾਡਾ ਪੰਜਾਬ ਦਾ ਭਾਈਚਾਰਕ ਜਿਹੜਾ ਸਾਂਝ ਆ ਉਹ ਬਣੀ ਰਹੇ। ਜੀ। ਤੇ ਜਿੱਦਾਂ ਇਹਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦੀ ਮੈਂ ਇਹ ਗੱਲ ਜ਼ਰੂਰ ਕੋਟ ਕਰਨੀ ਚਾਹੁੰਦਾ, ਕਿਉਂਕਿ ਸ਼ਾਇਦ ਇਹ ਭਰਮ ਵੀ ਫੈਲਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਜਿਹੜੇ ਸਿੱਖ ਆ, ਉਹ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਸੰਵਿਧਾਨ ਦੇ ਵਿੱਚ ਲਿਖ ਦਿੱਤਾ ਗਿਆ। ਭਾਵੇਂ ਕਿ ਮੈਂ ਵੀ ਕਾਫੀ ਕੋਸ਼ਿਸ਼ ਕੀਤੀ ਆ ਲੱਭਣ ਦੀ, ਇੱਦਾਂ ਦੀ ਗੱਲ ਮੈਨੂੰ ਲੱਗੀ ਨਹੀਂ। 25-20 ਧਾਰਾ ਆਰਟੀਕਲ ਜਿਹਦਾ ਰੈਫਰੈਂਸ ਦਿੱਤਾ ਜਾਂਦਾ ਅਕਸਰ, ਕਿ ਸਿੱਖ ਜਿਹੜੇ ਆ ਉਹ ਹਿੰਦੂ ਧਰਮ ਦਾ ਹੀ ਅੰਗ ਕਹਿ ਦਿੱਤਾ ਬਾਬਾ ਸਾਹਿਬ ਨੇ। ਤੁਸੀਂ ਇਹਦੇ ਉੱਤੇ ਚਾਨਣਾ ਜਿਹੜੀ ਪਾਓ ਕਿ ਅਸਲ ਦੇ ਵਿੱਚ ਆਰਟੀਕਲ 25-20 ਕਹਿ ਕੀ ਰਿਹਾ? ਜਿਹੜਾ ਆਰਟੀਕਲ 19 ਆ ਕਨਸਟੀਟਿਊਸ਼ਨ ਦਾ, ਜੇ ਤੁਸੀਂ ਉਹਨੂੰ ਵਿਸਥਾਰ ਦੇ ਨਾਲ ਪੜ੍ਹੋ, ਉਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਆ ਉਹ ਉਹਨਾਂ ਦੇ ਕੰਮ ਫਰੇਮ ਕੀਤੇ ਗਏ ਆ। ਆਰਟੀਕਲ 25 ਦੇ ਅੰਦਰ ਉਹਦੇ ਵਿੱਚ ਬਹੁਤ ਕਲੀਅਰ ਲਿਖਿਆ ਕਿ ਹਰੇਕ ਧਰਮ ਆਪਣਾ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ ਹੈ, ਆਪਣੀ ਇੰਸਟੀਟਿਊਸ਼ਨ ਖੋਲ੍ਹ ਸਕਦਾ ਹੈ, ਆਪਣੀ ਜਥੇਬੰਦੀ ਜਿਹੜੀ ਆ ਉਹ ਬਣਾ ਸਕਦਾ ਹੈ, ਉਹਨੂੰ ਪ੍ਰਚਾਰ ਪ੍ਰਸਾਰ ਕਰਨ ਲਈ ਜਗ੍ਹਾ ਲੈ ਸਕਦਾ, ਉਹ ਵੈਲਫੇਅਰ ਦੇ ਕੰਮ ਕਰ ਸਕਦਾ, ਭਲਾਈ ਦੇ ਕੰਮ ਕਰ ਸਕਦਾ, ਉਹਨਾਂ ਨੂੰ ਬੋਲਣ ਦੀ ਪੂਰੀ ਆਜ਼ਾਦੀ ਆ। ਉਹ ਸਾਰੀਆਂ ਗੱਲਾਂ ਆਰਟੀਕਲ 25 ਦੇ ਵਿੱਚ ਲਿਖੀਆਂ। ਜਿਸ ਗੱਲ ਦਾ ਰੌਲਾ ਪੈਂਦਾ ਵੀ 25 ਜਿਹੜੀ ਧਾਰਾ 20 ਆ, ਉਹਦੇ ਵਿੱਚ ਲਿਖਿਆ ਵੀ ਜਿਹੜੇ ਇਹ ਸਿੱਖ ਆ, ਪਾਰਸੀ ਆ, ਜੈਨੀ ਆ, ਇਹ ਸਾਰੇ ਹਿੰਦੂ ਧਰਮ ਦਾ ਹਿੱਸਾ। ਕਿਉਂਕਿ ਜਦੋਂ ਉਹਦੇ ਵਿੱਚ ਅੱਜ ਬਹੁਤ ਸਾਰੇ ਜਿਹੜੇ ਸਰਕਾਰ ਜੋ ਕਨਸਟੀਟਿਊਸ਼ਨ ਦੇ ਮਾਹਰ ਹੈ, ਮੇਰੇ ਕੋਲ ਵੀ ਸੰਵਿਧਾਨ ਦੀ ਜਿਹੜੀ ਉਹ ਆਰਟੀਕਲ 25 ਵਾਲਾ ਡਿਟੇਲਸ ਦੇ ਵਿੱਚ ਬੁੱਕਸ ਪਈਆਂ, ਤਾਂ ਉਹ ਸਾਰੇ ਦੱਸਦੇ ਆ ਕਿ ਜਿਸ ਤਰ੍ਹਾਂ ਕਿਸੇ ਗੱਲ ਨੂੰ ਵਿਸਥਾਰ ਦੇ ਨਾਲ ਲਿਖਣ ਲਈ ਇਹ ਲਿਖਿਆ ਜਾਂਦਾ ਕਿ ਇਹ ਜਿਸ ਤਰ੍ਹਾਂ ਹਿੰਦੂ ਧਰਮ ਨੂੰ ਉਹਨਾਂ ਦੇ ਇੰਸਟੀਟਿਊਸ਼ਨ ਖੋਲ੍ਹਣ ਦੀ
ਹੱਕ ਵਾ ਉਹ ਪ੍ਰਚਾਰ ਕਰ ਸਕਦੇ, ਉਹ ਪ੍ਰਸਾਰ ਕਰ ਸਕਦੇ ਆ, ਆਪਣਾ ਜਥੇਬੰਦੀਆਂ ਬਣਾ ਸਕਦੇ ਆ। ਇਸੇ ਤਰ੍ਹਾਂ ਜਿਹੜੇ ਬਾਕੀ ਧਰਮ ਵੀ ਆ, ਚਾਹੇ ਉਹ ਜੈਨ ਆ, ਚਾਹੇ ਸਿੱਖ ਵਾ, ਚਾਹੇ ਬੋਧੀ ਆ, ਉਹ ਵੀ ਆਪਣਾ ਕਰ ਸਕਦੇ ਆ। ਉਹਦੇ ਵਿੱਚ ਇਸ ਗੱਲ ਦੀ ਗਲਤ ਵਿਆਖਿਆ ਕੀਤੀ। ਜੇ ਆਪਾਂ ਨਾ ਸੰਵਿਧਾਨ ਦੀਆਂ ਡਿਬੇਟਾਂ ਪੜ੍ਹੀਏ, ਇੱਕ KD ਸ਼ਾਹ ਹੋਏ ਉਸ ਵੇਲੇ, ਜਦੋਂ ਤੁਸੀਂ ਡਿਬੇਟ ਦੇ ਵਿੱਚ ਉਹਨੇ ਬੋਲਿਆ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹਿੰਦੂ ਧਰਮ ਇੱਦਾਂ ਰੱਖ ਸਕਦਾ, ਉਹਦੀ ਤਰ੍ਹਾਂ ਸਿੱਖ, ਜੈਨੀ, ਬੋਧੀ ਵੀ ਰੱਖੇ ਕਰ ਸਕਦੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ। ਵੀ ਤੁਸੀਂ ਕ੍ਰਿਸਚੀਅਨ ਨੂੰ ਕਿਉਂ ਛੱਡ ਦਿੱਤਾ? ਵੀ ਕ੍ਰਿਸਚੀਅਨ ਨੂੰ ਵੀ ਇਹਦੇ ਵਿੱਚ ਰੱਖਣਾ ਚਾਹੀਦਾ ਸੀ। ਉਹ ਕ੍ਰਿਸਚੀਅਨ ਤਾਂ ਹਿੰਦੂ ਨਹੀਂ। ਕਿਉਂਕਿ ਜਦੋਂ ਆਪਾਂ ਡਿਟੇਲ 'ਚ ਦੇਖਦੇ ਹਾਂ KD ਸ਼ਾਹ ਦੀ ਸਟੇਟਮੈਂਟ, ਉਹਦੀਆਂ ਡਿਬੇਟਸ, ਸਾਡੇ ਕੋਲ ਸਾਰੇ ਬਾਬਾ ਸਾਹਿਬ ਦੀਆਂ ਰਾਈਟਿੰਗ ਐਂਡ ਸਪੀਚ ਪਈਆਂ, ਜੋ ਸੰਵਿਧਾਨ ਦੀਆਂ ਡਿਬੇਟਸ ਪਈਆਂ। ਜਦੋਂ ਤੁਸੀਂ ਕਿਸੇ ਇਸ਼ੂ ਦੇ ਉੱਤੇ ਵੀ ਸਰਦਾਰ ਨੇ ਨਾਲ ਦੇਖਦੇ ਆ ਤੇ ਲੋਕਾਂ ਦੇ ਅੰਦਰ ਭਰਮ ਭੁਲੇਖਾ ਪਾਇਆ ਜਾਂਦਾ। ਹੁਣ ਤੁਸੀਂ ਦੱਸੋ, ਜੇ ਸਿੱਖ, ਜੈਨੀ, ਬੋਧੀ, ਕ੍ਰਿਸਚੀਅਨ, ਹਿੰਦੂ ਆ, ਤਾਂ ਗਵਰਨਮੈਂਟ ਆਫ ਗੁਜਰਾਤ ਨੇ 203 ਦੇ ਅੰਦਰ 20 ਜਾਂ 203 'ਚ ਇੱਕ ਐਕਟ ਪਾਸ ਕੀਤਾ ਵੀ ਜੇ ਕਿਸੇ ਨੇ ਹਿੰਦੂ ਧਰਮ ਤੋਂ ਸਿੱਖ ਬਣਨਾ, ਈਸਾਈ ਬਣਨਾ, ਬੋਧੀ ਬਣਨਾ, ਪਾਰਸੀ ਬਣਨਾ, ਜੈਨੀ ਬਣਨਾ, ਤਾਂ ਉਹਨੂੰ ਮਨਜ਼ੂਰੀ ਲੈਣੀ ਪਊਗੀ। ਜੇ ਸਾਰੇ ਹਿੰਦੂ ਆ ਤਾਂ ਫਿਰ ਮਨਜ਼ੂਰੀ ਕਾਹਦੀ ਲੈਣੀ? ਇਸ ਕਰਕੇ ਕਈ ਜਿਹੜੇ ਇੱਦਾਂ ਦੇ ਲੋਕਾਂ ਦੇ ਭਰਮ ਭੁਲੇਖੇ ਆ, ਉਹ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹਿੰਦੂ ਸਿੱਖ ਨੂੰ ਲੜਾਇਆ ਗਿਆ, ਮੁਸਲਮਾਨਾਂ ਦੇ ਨਾਲ ਲੜਾਇਆ ਗਿਆ, ਕ੍ਰਿਸਚੀਅਨਾਂ 'ਤੇ ਹਮਲੇ ਹੋਏ। ਹੁਣ ਪੰਜਾਬ ਦੇ ਅੰਦਰ ਜੋ ਗੁਰੂ ਸਾਹਿਬਾਨ ਦੀ ਬਾਣੀ, ਜੋ ਸਾਂਝੀਵਾਲਤਾ ਦਾ ਉਪਦੇਸ਼, ਉਹਨੂੰ ਤੋੜਨ ਦੇ ਇੱਦਾਂ ਦੇ ਅਜਿਹੇ ਯਤਨ ਕੀਤੇ ਜਾ ਰਹੇ ਆ। ਸਾਨੂੰ ਸਾਰੇ ਜਿਹੜੇ ਬੁੱਧੀਜੀਵੀ ਲੋਕ ਆ, ਜਿਹੜੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਚਾਹੁੰਦੇ ਆ, ਉਹਨਾਂ ਸਾਰਿਆਂ ਨੂੰ ਇਸ ਮਾਮਲੇ ਦੇ ਅੰਦਰ ਇਕੱਠੇ ਹੋ ਕੇ ਜਿਹੜਾ ਆ ਅਜਿਹੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨਾ ਚਾਹੀਦਾ। ਜੀ, ਇਹ ਲੋਕਾਂ ਨੂੰ ਸਮਝਣ ਦੀ ਵੈਸੇ ਜ਼ਰੂਰਤ ਆ। ਤੁਸੀਂ ਅਗਵਾਈ ਕਰਦੇ ਹੋ ਨਵਾਂਸ਼ਹਿਰ ਹਲਕੇ ਤੋਂ ਰੈਪ੍ਰਜ਼ੈਂਟੇਸ਼ਨ ਤੁਹਾਡੀ ਹੈਗੀ ਆ। ਮੈਂ ਚਾਹੁੰਦਾ ਵੈਸੇ ਤੁਹਾਡੀ ਰੈਪ੍ਰਜ਼ੈਂਟੇਸ਼ਨ ਜਿਹੜੀ ਕਹਿ ਲਓ ਕਿ ਸਾਰੇ ਸਮਾਜ ਦੀ ਹੈਗੀ। ਇਹਦੇ ਵਿੱਚ ਜਿੱਦਾਂ ਉਹਨਾਂ ਨੇ ਕਿਹਾ, ਪਹਿਲਾਂ ਗੱਲ ਕਰਦੇ ਆ ਕਿਰਪਾਨ ਰੱਖਣ ਦੀ ਵੀ। ਇਹ ਕਿਹੜੇ ਆਰਟੀਕਲ ਦੇ ਵਿੱਚ ਹੈਗਾ ਕਿ ਕਿਰਪਾਨ ਜਿਹੜਾ ਆ ਰੱਖ ਸਕਦੇ ਆ? 25-20 ਦੇ ਵਿੱਚ ਹੀ ਸ਼ਾਇਦ ਇਹਦੇ ਬਾਰੇ ਵੀ। ਉਹ ਵੀ 25-20 ਦੀ ਹੈ ਜੀ। 25-20 'ਚ ਲਿਖਿਆ ਸਪੈਸ਼ਲ ਵੀ ਸਿੱਖ ਜਿਹੜੇ ਆ, ਇਹਨਾਂ ਦਾ ਇੱਕ ਧਾਰਮਿਕ ਚਿੰਨ੍ਹ ਆ, ਜਿਹੜਾ ਕਿਰਪਾਨ ਆ, ਸ਼੍ਰੀ ਸਾਹਿਬ ਆ, ਇਹਨੂੰ ਇਹ ਕੈਰੀ ਕਰ ਸਕਦੇ, ਇਹਨੂੰ ਲਿਜਾ ਸਕਦੇ ਆ, ਰੱਖ ਸਕਦੇ ਆ। ਉਹ ਤਾਂ ਕਿਸੇ ਲਈ ਨਹੀਂ ਲਿਖਿਆ। ਜੇ ਹਿੰਦੂ ਧਰਮ ਦਾ ਹਿੱਸਾ ਹੁੰਦੇ ਫਿਰ ਵੱਖਰੀ ਜਿਹੜੀ ਆ ਐਕਸਪਲੇਨੇਸ਼ਨ ਕਿਉਂ ਉਹਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਆਉਂਦੀ? ਕਿਉਂਕਿ ਕਿਤੇ ਨਾ ਕਿਤੇ ਮੈਂ ਤਾਂ ਪਹਿਲਾਂ ਵੀ ਦੱਸਿਆ, ਬਹੁਤ ਸਾਰੀਆਂ ਲੰਮੀਆਂ ਡਿਬੇਟਾਂ ਆ। ਹਰੇਕ ਇਸ਼ੂ ਦੇ ਉੱਤੇ ਸੁਪਰੀਮ ਕੋਰਟ ਦੀਆਂ ਲਗਭਗ ਬਹੁਤ ਸਾਰੀਆਂ ਜੱਜਮੈਂਟ ਆ ਗਈਆਂ, ਬਹੁਤ ਸਾਰੇ ਐਕਟ ਬਣੇ। ਉਸ ਵੇਲੇ ਦੀਆਂ ਡਿਬੇਟ, ਉਸ ਵੇਲੇ ਅੱਜ ਤੋਂ ਤੁਸੀਂ ਦੇਖੋ, ਇਹ ਗੱਲ ਹੈਗੀ ਹੈ 6 ਦਸੰਬਰ 1948 ਦੀ, ਜਿਹੜੀ ਮੈਂ KD ਸ਼ਾਹ ਦੀ ਗੱਲ ਕਰਨਾ, ਜਿਹੜੀਆਂ ਹੁਣ ਆਪਣੀਆਂ ਡਿਬੇਟਾਂ ਉਸ ਵੇਲੇ ਸ਼ੁਰੂ ਹੋਈਆਂ। 6 ਦਸੰਬਰ ਨੂੰ ਹੋਈਆਂ, 3 ਨੂੰ ਹੋਈਆਂ, 1948 ਦੀ ਗੱਲ ਆ। ਅੱਜ ਦੇਖ ਲਓ ਕਿੰਨੇ ਚਿਰ ਬਾਅਦ ਆ ਕੇ ਮਾਮਲਾ। ਉਹ ਇਹਦਾ ਮਤਲਬ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਸੀਗੇ, ਜਿਹੜੇ ਉਸ ਵੇਲੇ ਕਨਸਟੀਟਿਊਸ਼ਨ ਨੂੰ ਫਰੇਮ ਕਰਦੇ ਸੀ, ਉਹਨਾਂ ਨੂੰ ਪਤਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਅੰਦਰ 100 ਸਾਲ ਬਾਅਦ ਵੀ ਇੱਦਾਂ ਦੀ ਕੋਈ ਗੱਲ ਹੋ ਸਕਦੀ। ਉਹਨਾਂ ਨੇ ਇਕੱਲੀ ਗੱਲ ਨੂੰ ਐਕਸਪਲੇਨ ਕੀਤਾ। ਉਹ ਸਾਨੂੰ ਦਸਤਾਰ ਦੇ ਨਾਲ ਜਿਹੜੀ ਉਹ ਪੜ੍ਹਨੀ ਚਾਹੀਦੀ। ਜੀ, ਇਹ ਵੈਸੇ ਤੁਹਾਡੀ ਗੱਲ ਕੋਟੇਸ਼ਨ ਵੀ ਸਹੀ ਆ ਇਹ, ਕਿ ਕਿਰਪਾਨ ਨੂੰ ਇੰਨਾ ਜ਼ਿਕਰ ਕੀਤਾ ਕਿ ਜਿਹੜਾ ਕਿਰਪਾਨ ਆ ਇੱਕ ਅਹਿਮ ਅੰਗ ਆ ਸਿੱਖ ਸਮਾਜ ਦਾ। ਤਰਸ਼ੂਲ ਜਿਹੜਾ ਆ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਆਉਂਦਾ। ਸਿਰਫ ਇੱਕ ਸਿੱਖੀਜ਼ਮ ਦੇ ਵਿੱਚ ਜਿਹੜਾ ਆ ਇਹਨੂੰ ਪ੍ਰਮੋਟ ਜਿਹੜਾ ਆ ਕੀਤਾ ਗਿਆ। ਤੇ ਜਿੱਦਾਂ ਇੱਕ ਉਹਨਾਂ ਨੇ ਗੱਲ ਇਹ ਵੀ ਕੀਤੀ ਕਿ ਖਾਸ ਤੌਰ ਦੇ ਉੱਤੇ ਦਲਿਤਾਂ ਦੇ ਲਈ, ਕਿਉਂਕਿ ਜਦੋਂ ਸਿੱਖੀਜ਼ਮ ਹੋ ਗਿਆ, ਸਿੱਖ ਧਰਮ ਜਿਹੜਾ ਆ ਉਹਦੇ ਵਿੱਚ ਤਾਂ ਫਿਰ ਜਾਤ ਪਾਤ ਦੀ ਕੋਈ ਥਾਂ ਹੈ ਹੀ ਨਹੀਂ। ਉਹਦੇ ਵਿੱਚ ਉਹ ਬਾਰ-ਬਾਰ ਕਹਿ ਰਿਹਾ ਕਿ ਤੁਹਾਡਾ ਗੁਰੂ ਭਗਤ ਰਵਿਦਾਸ ਆ। ਤੇ ਇਹ ਜਿਹੜੀ ਗੱਲ ਆ, ਇਹ ਵੀ ਤੁਹਾਨੂੰ ਲੱਗਦਾ ਨਹੀਂ ਵੀ ਜਿੱਤੋਂ ਇੱਕ ਬੋ ਨਹੀਂ ਆਉਂਦੀ ਕਿ ਸਮਾਜ ਦੇ ਵਿੱਚ ਵੰਡੀਆਂ ਪਾਉਣ ਦੀ ਇੱਕ ਸਾਜ਼ਿਸ਼ ਆ? ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ, ਔਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ 1604 ਦੇ ਅੰਦਰ ਹੁੰਦੀ ਆ, ਤਾਂ ਉਸ ਮਹਾਂਪੁਰਸ਼ ਨੇ ਸਾਰੇ ਰਹਿਬਰ, ਸਾਰੇ ਸੰਤ ਮਹਾਂਪੁਰਸ਼ਾਂ ਦੀ ਬਾਣੀ ਜਿਹੜੀ ਸਾਂਝੀਵਾਲਤਾ ਦਾ ਉਪਦੇਸ਼ ਕੀਤੀ ਸੀ, ਉਹਨਾਂ ਨੇ ਇਕੱਠੀ ਕੀਤੀ। ਉਹ ਕਿੱਥੇ ਗਏ? ਬਨਾਰਸ ਗਏ, ਕਬੀਰ ਸਾਹਿਬ ਕੋ ਗਏ, ਨਾਮਦੇਵ ਜੀ ਕੋ ਗਏ। ਉਹ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਬਾਣੀ ਉਹਨਾਂ ਨੇ ਇਕੱਠੀ ਕਰਕੇ ਇੱਕ ਬਹੁਤ ਵੱਡਾ ਸੰਗ੍ਰਹਿ, ਜਿਹਨੂੰ ਅੱਜ ਅਸੀਂ ਸਾਰੇ ਮੰਨਦੇ ਹਾਂ। ਔਰ ਪੰਜਾਬ ਦੇ ਅੰਦਰ ਮੈਂ ਦੱਸਦਾ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜਦੋਂ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਬਣਾਈ, ਬਹੁਜਨ ਸਮਾਜ ਪਾਰਟੀ ਦੇ ਬਾਨੀ ਆ, ਤਾਂ ਉਹਨਾਂ ਨੇ ਦੇਸ਼ ਦੀ ਪਾਰਲੀਮੈਂਟ 'ਚ ਕਿਹਾ ਸੀ, ਉਹਨਾਂ ਨੂੰ ਕਿਹਾ ਸੀ ਕਿ ਤੁਹਾਡਾ ਕੋਈ ਚੋਣ ਮੈਨੀਫੈਸਟੋ ਹੈ, ਤੇ ਉਹਨਾਂ ਨੇ ਕਿਹਾ ਸੀ ਸਾਡਾ ਚੋਣ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਸਾਰਿਆਂ ਨੂੰ ਬਰਾਬਰਤਾ ਦੇ ਹੱਕ ਦਿੰਦਾ। ਉਹ ਤੋਂ ਬਾਅਦ ਪੰਜਾਬ ਦੇ ਅੰਦਰ ਜਿਹੜੇ ਲੋਕ ਤੁਸੀਂ ਦੇਖਿਆ ਹੋਣਾ ਦਲਜੀਤ ਜੀ, ਬੇਦੀਆਂ ਨਾਲ ਫੇਰੇ ਕਰਦੇ ਸੀ।
ਆਪਣੀਆਂ ਰਸਮਾਂ ਮਰਨ ਜੰਮਣ ਦੀਆਂ ਵੱਖ-ਵੱਖ ਧਰਮਾਂ ਨਾਲ ਕਰਦੇ ਸੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਕਰਨਾ ਸ਼ੁਰੂ ਕੀਤਾ। ਔਰ ਸਾਡੇ ਦੇਖੋ ਦਾਦੇ, ਬਾਬੇ ਤੁਸੀਂ ਆਮ ਦੇਖਦੇ ਹੁੰਦੇ ਸੀ ਕੀ ਹੁੰਦਾ ਸੀ। ਔਰ ਅੱਜ ਜੇ ਲੋਕ ਮੰਨ ਰਹੇ ਆ, ਲੋਕ ਸੱਚੀ ਗੱਲ ਨੂੰ, ਗੁਰੂ ਸਾਹਿਬ ਦੀ ਸੱਚੀ ਬਾਣੀ ਨੂੰ ਅਪਣਾ ਰਹੇ ਆ, ਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਤਾਲ-ਪਿੰਡੋਂ ਕਰਨਾ ਚਾਹੁੰਦੇ ਆ। ਕਿਉਂਕਿ ਸਮਾਜ ਦੀ ਬਿਹਤਰੀ ਲਈ, ਸਮਾਜ ਦੀ ਭਲਾਈ ਲਈ ਸਾਨੂੰ ਅਜਿਹੀਆਂ ਤਾਕਤਾਂ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ। ਜੀ। ਤੇ ਤੁਸੀਂ ਮੈਂ ਤੁਹਾਡਾ ਦੇਖ ਰਿਹਾ ਸੀ ਅਕਾਊਂਟ, ਉਹਦੇ ਵਿੱਚ ਤੁਸੀਂ ਕੁਛ ਫੋਟੋਜ਼ ਸ਼ੇਅਰ ਕੀਤੀਆਂ। ਤੁਸੀਂ ਮੁੰਬਈ ਵਿੱਚ ਗਏ ਸੀ, ਉੱਥੇ ਜ਼ਿਕਰ ਕੀਤਾ ਤੁਸੀਂ ਇੱਕ ਵਾਰੀ ਕਿਹਾ ਸੀ ਕਿ ਖਾਲਸਾ ਕਾਲਜ ਉੱਥੇ ਬਾਬਾ ਸਾਹਿਬ ਹੋਣਾ ਨੇ ਵੀ ਕੀਤਾ। ਇਹਦਾ ਮਤਲਬ ਕਾਫ਼ੀ ਗਹਿਰਾ ਤਾਲੁਕਾਤ ਰਿਹਾ ਆ ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਤੇ ਸਿੱਖ ਧਰਮ ਦਾ। ਕਿਉਂਕਿ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਆਪਣੀ ਜੀਂਦੇ ਜੀ ਕਿਹਾ ਸੀ, ਉਹ ਗੱਲ ਉਹਨਾਂ ਨੇ ਮੈਂ ਤੁਹਾਨੂੰ ਕੋਟ ਕਰਾਂਗਾ ਵੀ ਮੈਂ ਹਿੰਦੂ ਧਰਮ ਦੇ ਅੰਦਰ ਪੈਦਾ ਹੋਇਆ, ਇਹ ਮੇਰੇ ਵੱਸ ਦੀ ਗੱਲ ਨਹੀਂ, ਪਰ ਮੈਂ ਮਰਾਂਗਾ ਹਿੰਦੂ ਨਹੀਂ। ਇਸ ਵੇਲੇ ਜਦੋਂ ਉਹਨਾਂ ਨੂੰ ਲੱਗਿਆ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਜੀਵਨ ਲੋਕਾਂ ਦੇ ਲੇਖੇ ਲਾਇਆ, ਤੇ ਉਹ ਵੱਖ-ਵੱਖ ਧਰਮਾਂ ਦੀ ਉਹਨਾਂ ਨੇ ਰਿਸਰਚ ਕੀਤੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਆਏ। ਉੱਥੋਂ ਦਾ ਭਾਸ਼ਣ ਆ ਉਹਨਾਂ ਦਾ ਹਰਿਮੰਦਰ ਸਾਹਿਬ ਦਾ, ਵੀ ਉਹਨਾਂ ਨੇ ਦੇਖਿਆ ਵੀ ਇਸ ਧਰਮ ਦੇ ਅੰਦਰ ਸਾਰੇ ਬਰਾਬਰਤਾ ਆ, ਪਰ ਕਿਤੇ ਨਾ ਕਿਤੇ ਜਿਹੜੀ ਜਾਤ ਪਾਤ ਆ ਉਹ ਜੇ ਲੈ ਨਹੀਂ ਰਹੀ, ਵੀ ਸਾਨੂੰ ਇਹਦੇ ਲਈ ਲਾਉਣ ਦੇ ਯਤਨ ਕਰਨੇ ਚਾਹੀਦੇ ਆ। ਤੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਲੋਕ ਆਏ ਸੀਗੇ। ਦੱਸਿਆ ਜਾਂਦਾ ਵੀ ਉਹਨਾਂ ਦੇ ਪਰਿਵਾਰ 'ਚੋਂ ਇੱਕ ਮੈਂਬਰ ਨੇ ਅੰਮ੍ਰਿਤ ਵੀ ਛਕਿਆ ਉਸ ਵੇਲੇ, ਜਿਹੜੇ ਉਹਨਾਂ ਦੇ ਭਤੀਜਾ ਜੀ ਸੀ। ਔਰ ਉਸ ਤੋਂ ਬਾਅਦ ਉਹ ਬੰਬੇ ਗਏ। ਪਿਛਲੀ ਵਾਰ ਸਾਡੀ MLA ਦੀ ਕਾਨਫਰੰਸ ਬੰਬੇ 'ਚ ਹੋਈ, ਤਾਂ ਮੈਂ ਸ੍ਰੀ ਗੁਰੂ ਨਾਨਕ ਖਾਲਸਾ ਕਾਲਜ ਜਿਹੜਾ ਬੰਬੇ ਆ ਬਣਿਆ, ਉਸ ਕਾਲਜ 'ਚ ਅਸੀਂ ਗਏ। ਕਾਲਜ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ। ਔਰ ਉੱਥੇ ਇੱਕ ਡਾਕਟਰ ਹਰਜਿੰਦਰ ਕੌਰ ਸੀਗੀ, ਉਹਨਾਂ ਨੇ ਬੁੱਕ ਲਿਖੀ, ਉਹਨਾਂ ਨੇ PhD ਕੀਤੀ, ਤਾਂ ਉਹ ਬੁੱਕ ਉਹਨਾਂ ਨੇ ਸਾਨੂੰ ਭੇਂਟ ਕੀਤੀ, ਇਹ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ। ਉਹਦੇ ਵਿੱਚ ਪਹਿਲੇ 3 ਪੇਜ ਮੈਂ ਤੁਹਾਨੂੰ ਉਹਨਾਂ ਦੀ WhatsApp ਵੀ ਕਰ ਦੂੰਗਾ। ਉਹਨਾਂ ਨੇ ਕਿਹਾ ਸੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਕਾਲਜ ਜਿਹੜਾ ਬਣਾਇਆ ਉਹ ਆਪਣੇ ਨਾਂ 'ਤੇ ਜ਼ਮੀਨ ਅਲਾਟ ਕਰਾਈ। ਉਹਨਾਂ ਨੇ ਉਹ ਕਾਲਜ ਨੂੰ ਜਗ੍ਹਾ ਦਿੱਤੀ, ਕਾਲਜ ਆਪਣੀ ਦੇਖ ਰੇਖ, ਜਦੋਂ ਪਾਰਲੀਮੈਂਟ ਦਾ ਸਟਰਕਚਰ ਆਪਣੀ ਦੇਸ਼ ਦੀ ਦਾ ਜਿਹੜਾ ਪਹਿਲਾਂ ਸੀਗਾ, ਉਸ ਤਰ੍ਹਾਂ ਦਾ ਕਾਲਜ ਦੀ ਬਿਲਡਿੰਗ ਆ। ਇਸ ਕਰਕੇ ਬਾਬਾ ਸਾਹਿਬ ਦਾ ਮਤਲਬ ਜੇ ਉੱਥੇ ਉਹਨਾਂ ਨੇ ਬੰਬੇ ਦੇ ਅੰਦਰ ਇੱਕ ਸ੍ਰੀ ਗੁਰੂ ਨਾਨਕ ਖਾਲਸਾ ਕਾਲਜ ਨੂੰ ਜਗ੍ਹਾ ਦੀਵਾਨ 'ਚ ਵੱਡਾ ਜੋ ਆਪਣੇ ਨਾਂ 'ਤੇ ਅਲਾਟ ਕਰਾਈ, ਲਿਖਿਆ ਵੀ ਇੰਨੇ ਪਲਾਟ ਆ ਜਿਹੜੇ ਇਹਨਾਂ ਨੂੰ ਦੇਣੇ ਆ। ਉਹ ਅੱਜ ਵੀ ਉਸ ਕਾਲਜ ਦੇ ਅੰਦਰ ਘੱਟੋ ਘੱਟ 8 ਤੋਂ 10,000 ਬੰਦਾ, ਬਹੁਤ ਪ੍ਰੋਮੀਨੈਂਟ ਲੋਕ ਜਿਹੜੇ ਆ ਉਸ ਕਾਲਜ 'ਚ ਪੜ੍ਹ ਰਹੇ ਆ। ਬਹੁਤ ਵਧੀਆ ਫੈਸਿਲਿਟੀ ਅੱਜ ਵੀ, ਕਈ ਰਿਸਰਚ ਸੈਂਟਰ ਇੱਦਾਂ ਦੇ ਉਸ ਕਾਲਜ 'ਚ ਖੁੱਲ੍ਹੇ ਆ। ਔਰ ਉਹਨਾਂ ਨੇ ਇੱਕ ਸਿਧਾਰਥ ਕਾਲਜ ਵੀ ਬੰਬੇ 'ਚ ਬਣਾਇਆ ਸੀਗਾ। ਇਸ ਕਰਕੇ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਲਗਾਅ ਸੀ, ਰੁਝਾਨ ਸੀ ਜਾਂ ਉਹ ਤੋਂ ਪ੍ਰਭਾਵਿਤ ਸੀ, ਤਾਂ ਹੀ ਉਹ ਇੱਥੇ ਤੱਕ ਆਏ। ਇਸ ਕਰਕੇ ਉਹਨਾਂ ਦੀ ਜਿਹੜੀ ਜੀਵਨੀ, ਉਹਨਾਂ ਦਾ ਕੰਮ ਕਾਰ, ਉਹਨਾਂ ਨੂੰ ਵਿਸਾਰ ਦੇ ਨਾਲ ਸਾਨੂੰ ਜ਼ਰੂਰ ਜਾਣਨਾ ਚਾਹੀਦਾ। ਜੀ। ਤੇ ਜਿੱਦਾਂ ਇਹ ਇੱਕ ਕਹਿ ਲਓਗੇ, ਇਹਦੇ ਬਾਰੇ ਰਿਸਰਚ ਜ਼ਰੂਰ ਕਰਨੀ ਚਾਹੀਦੀ ਆ। ਕੀ ਤੁਸੀਂ ਸੰਦੇਸ਼ ਇੱਦਾਂ ਦਾ ਦੇ ਸਕਦੇ ਹੋ ਕਿ ਜਿਹਦੇ ਨਾਲ, ਕਿਉਂਕਿ ਇੱਕ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਆ ਉਹ ਫਲੂਹਾ ਸਿੱਟਦੇ ਆ। ਸਿੱਖੀਜ਼ਮ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਣ ਦਾ ਧਰਮ ਸੀ, ਜਿਹਨੇ ਇੱਕ ਨਿਮਾਣਿਆਂ ਨੂੰ ਮਾਰ ਦਿੱਤਾ, ਨਤਾਣਿਆਂ ਨੂੰ ਤਾਣ ਦਿੱਤਾ। ਪਰ ਇਹੋ ਜਿਹੇ ਜਿਹੜੇ ਅਨਸਰ ਆ ਸ਼ਾਇਦ ਉਹ ਚਾਹੁੰਦੇ ਨਹੀਂ, ਉਹ ਅੱਜ ਵੀ ਸ਼ਾਇਦ ਉਹਨਾਂ ਦੀ ਰੋਜੀ ਰੋਟੀ ਇਸੇ ਆਧਾਰ ਦੇ ਉੱਤੇ ਚੱਲਦੀ ਆ ਕਿ ਸਮਾਜ ਦੇ ਵਿੱਚ ਊਚ ਨੀਚ ਜਿਹੜੀ ਆ ਰੱਖੀ ਜਾਵੇ। ਬਾਬੇ ਨਾਨਕ ਦਾ ਸਿਧਾਂਤ ਜਿਹੜਾ ਬਰਾਬਰਤਾ ਵਾਲਾ, ਉਹਨੂੰ ਤਾਰ ਪੀਦੋ ਕਰਕੇ ਸਮਾਜ 'ਚ ਵੰਡੀਆਂ ਪਾ ਕੇ ਅਸੀਂ ਉਹਦੇ ਵਿੱਚੋਂ ਪਰਸਨਲੀ ਫਾਇਦੇ ਜਿਹੜੇ ਆ ਉਹ ਤੱਕੇ ਜਾਂਦੇ ਆ। ਕੀ ਇਦਾਂ ਦੇ ਸਟੈਪ ਆਪਾਂ ਚੱਕ ਸਕਦੇ ਹਾਂ, ਜਾਂ ਸਰਕਾਰ ਕੀ ਕਰ ਸਕਦੀ ਆ ਜਿਹਦੇ ਨਾਲ ਕਿ ਜਿਹੜੀ ਭਾਈਚਾਰਕ ਏਕਤਾ ਬਣੀ ਰਵੇ? ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਪ੍ਰਤਿਮਾ ਦੇ ਨਾਲ ਛੇੜਛਾੜ ਹੋਈ, ਮੈਂ ਇਹ ਮਾਮਲਾ ਪੰਜਾਬ ਦੀ ਅਸੈਂਬਲੀ 'ਚ ਵੀ ਉਠਾਇਆ ਔਰ ਚਿੰਤਾ ਜ਼ਾਹਰ ਕੀਤੀ ਕਿ ਵਿਦੇਸ਼ਾਂ 'ਚ ਬੈਠੇ ਲੋਕ ਜਾਂ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੇ ਅੰਦਰ ਅਜਿਹਾ ਮਾਹੌਲ ਖਰਾਬ ਬਣਾਉਣਾ ਚਾਹੁੰਦੀਆਂ, ਤਾਂ ਜੋ ਮਾਹੌਲ ਖਰਾਬ ਹੋਵੇ ਐਂਡ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਵੇ। ਕਿਉਂਕਿ ਜਿਹੜੇ ਲੋਕ ਬਾਹਰ ਬੈਠੇ ਸਾਡੇ ਜਿਹੜੇ ਬੱਚੇ ਆ, ਭੋਲੇ ਭਾਲੇ ਜਿਹੜੇ ਨਾਬਾਲਗ ਆ ਜਾਂ ਘੱਟ ਉਮਰ ਦੇ ਆ, ਉਹਨਾਂ ਨੂੰ ਉਕਸਾ ਕੇ ਅਜਿਹੀਆਂ ਕਾਰਵਾਈਆਂ ਕਰਾਉਂਦੇ। ਔਰ ਜਦੋਂ ਬੱਚੇ ਜੇਲ੍ਹਾਂ 'ਚ ਚਲੇ ਜਾਂਦੇ, ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖੋ ਕੀ ਹੈ, ਕਿਉਂਕਿ ਉਹ ਵਿਚਾਰੇ, ਉਹਨਾਂ ਦੀ ਕੋਈ ਸਾਰ ਨਹੀਂ ਲੈਂਦਾ। ਇਸ ਕਰਕੇ ਮੈਂ ਇੱਥੇ ਬੱਚਿਆਂ ਨੂੰ ਵੀ ਕਹਿੰਦਾ, ਇੱਦਾਂ ਦੀਆਂ ਤਾਕਤਾਂ ਤੋਂ ਬਚਣਾ ਚਾਹੀਦਾ, ਕਿਸੇ ਦੇ ਜਿਹੜਾ ਫਸਾਉਣ ਦੇ ਵਿੱਚ ਨਹੀਂ ਆਉਣਾ ਚਾਹੀਦਾ। ਔਰ ਇਹ ਜਿਹੜਾ ਬੰਦਾ ਬਾਹਰ ਬੈਠਾ ਗਰਵੰਤ ਪੰਨੂ ਆ, ਇਹ ਜਿਹੜਾ ਪੰਜਾਬ ਦੇ ਅੰਦਰ ਮਾਹੌਲ ਖਰਾਬ ਕਰ ਰਿਹਾ, ਇਹਦੇ ਬਿਲਕੁਲ ਨੇੜੇ ਤੇੜੇ ਜਿਹੜਾ ਮੈਰੀਲੈਂਡ ਦੇ ਅੰਦਰ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਪ੍ਰਤਿਮਾ ਲੱਗੀ ਆ, ਸਟੇਟਸ ਆਫ ਸਟੈਚੂ ਆਫ ਇਕੁਐਲਿਟੀ ਆਫ ਬਾਬਾ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੇ ਅੰਦਰ,
ਜਿਹੜਾ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ 'ਚ ਲੱਗੀ ਆ, ਜਿਹੜਾ ਇੱਕ ਯੂਨੀਵਰਸਿਟੀ ਹੈਗੀ ਆ ਮਾਨਚੈਸਟਰ ਉਹ 'ਚ ਲੱਗੀ ਆ, ਔਰ ਬਿਲਕੁਲ ਟੋਰਾਂਟੋ ਜਿਹੜਾ ਨਾਰਥ ਅਮਰੀਕਾ 'ਚ ਪੈਂਦਾ ਉੱਥੇ ਬਾਬਾ ਸਾਹਿਬ ਦੀ ਪ੍ਰਤਿਮਾ ਲੱਗੀ ਆ। ਵੀ ਉੱਥੇ ਤਾਂ ਇਹ ਕੁਛ ਵਿਗਾੜ ਨਹੀਂ ਰਿਹਾ, ਉੱਥੇ ਤਾਂ ਕਹਿ ਨਹੀਂ ਸਕਦਾ, ਇਹ 'ਤੇ ਜਾਨ ਹੈ ਨਹੀਂ ਇੰਨੀ। ਇਸ ਕਰਕੇ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਅਜਿਹੀਆਂ ਤਾਕਤਾਂ ਜਿਹੜੀਆਂ ਉਹ ਮਾਹੌਲ ਖਰਾਬ ਕਰਨ ਲੱਗੀਆਂ। ਮੇਰੀ ਤੁਹਾਡੇ ਚੈਨਲਾਂ ਰਾਹੀਂ, ਤੁਹਾਡੇ ਮਾਧਿਅਮ ਰਾਹੀਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਆ ਕਿ ਅਜਿਹੀਆਂ ਤਾਕਤਾਂ ਨੂੰ ਆਪਾਂ ਮੂੰਹ ਤੋੜ ਜਵਾਬ ਦੇਈਏ। ਜਿਹੜੀ ਭਾਈਚਾਰਕ ਸਾਂਝ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਵੱਡਾ ਇੱਕ ਵਿਸ਼ਾਲ ਫਲਸਫਾ, ਜਿਹੜਾ ਮਨੁੱਖੀ ਜੀਵਨ ਨੂੰ ਜਿਉਣ ਦੀ ਜਾਂਚ ਸਿਖਾਉਂਦਾ, ਉਹਦੇ 'ਤੇ ਸਾਨੂੰ ਅੱਗੇ ਵਧਣਾ ਚਾਹੀਦਾ। ਅਜਿਹੇ ਲੋਕਾਂ ਤੋਂ ਜਿਹੜਾ ਹੈ ਉਹ ਸੁਚੇਤ ਰਹਿਣ ਦੀ ਮੈਂ ਸਾਰਿਆਂ ਨੂੰ ਅਪੀਲ ਕਰਦਾ। ਜੀ। ਤੇ ਦੋਸਤੋ ਅੱਜ ਜਿਹੜਾ ਇਹ ਪ੍ਰੋਗਰਾਮ ਕਰਨ ਦਾ ਮਨਸ਼ਾ ਇਹੀ ਸੀ ਕਿ ਸਾਡੇ ਵਿੱਚ ਕੁਛ ਕੁ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਜਿਹਦੇ ਨਾਲ ਕਿ ਸਾਡੇ ਮਨਾਂ ਦੇ ਵਿੱਚ ਵਹਿਮ ਪੈਦਾ ਹੁੰਦੇ ਆ। ਇਹ ਜਿਹੜੇ ਵਹਿਮ ਆ ਇਹਦਾ ਫਿਰ ਭੁਗਤਾਨ ਕਰਨਾ ਜਿਹੜਾ ਆ ਉਹ ਬਹੁਤ ਔਖਾ ਹੋ ਜਾਂਦਾ। ਇਹੋ ਜਿਹੇ ਫਲੂਏ ਜਿਹੜੇ ਛੱਡਣੇ ਆ ਉਹਦੇ ਵਰਗੇ ਨਾਲੇ 1947 ਦੇ ਵਿੱਚ ਕਿੰਨਾ ਅਸੀਂ ਦੁਖਾਂਤ ਕੱਟਿਆ। 1984 ਦੇ ਕਤਲੇਆਮ ਦੇ ਵਿੱਚ ਕਿੰਨਾ ਦੁਖਾਂਤ ਜਿਹੜਾ ਆ ਕੱਟਿਆ। ਉਹ ਇੱਦਾਂ ਦੇ ਫਲੂਹੇ ਹੁੰਦੇ ਆ ਜਿਹੜੇ ਕਿ ਸਮਾਜ ਨੂੰ ਪ੍ਰਭਾਵਿਤ ਕਰਦੇ ਆ। ਸਾਨੂੰ ਇਹ ਤੋਂ ਅਵੇਅਰ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਦੂਜੀ ਗੱਲ ਇਹ ਹੈ ਕਿ ਖਾਲਿਸਤਾਨ ਦੇ ਮੁੱਦੇ ਦੀ ਜਿਹੜੀ ਸਪੋਰਟ ਆ ਕਰਨੀ, ਉਹਦੇ ਵਿੱਚ ਜੇ ਤੁਸੀਂ ਦਲਿਤਾਂ ਦੇ ਬਾਰੇ ਇੱਦਾਂ ਦੇ ਵਿਚਾਰ ਰੱਖੋਗੇ ਤੇ ਉਹ ਤੁਸੀਂ ਖਾਲਿਸਤਾਨ ਦਾ ਕਿੱਦਾਂ ਫਲਸਫਾ ਅੱਗੇ ਲਿਜਾ ਸਕੋਗੇ। ਤੁਹਾਨੂੰ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਆ ਉਹਦੀ 11 ਨੰਬਰ ਵਾਲਾ ਜਿਹੜਾ ਮਤਾ ਪਿਆ ਹੋਇਆ ਆ, ਉਹਦੇ ਉੱਤੇ ਵੀ ਥੋੜ੍ਹੀ ਜਿਹੀ ਝਾਤ ਜਿਹੜੀ ਆ ਮਾਰਨੀ ਚਾਹੀਦੀ ਆ ਤਾਂ ਕਿ ਸਮਾਜ ਦੇ ਵਿੱਚ ਬਰਾਬਰਤਾ, ਸਦਾਚਾਰਤਾ, ਭਾਈਚਾਰਾ ਜਿਹੜਾ ਆ ਉਹ ਕਾਇਮ ਰਹੇ। ਇੰਡੋਸ ਟੀਵੀ ਦੇ ਵੱਲੋਂ ਅਸੀਂ ਇਹੀ ਅਪੀਲ ਜਿਹੜੀ ਆ ਕਰਦੇ ਹਾਂ। ਤੇ ਜਾਂਦੇ ਹੋਏ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਅਹਿਮ ਮਸਲੇ ਦੇ ਉੱਤੇ ਬੁਲਾ ਕੇ ਆਪਾਂ ਚਰਚਾ ਕੀਤੀ, ਜਿਹਦੇ ਨਾਲ ਪੂਰੇ ਦੇਸ਼ ਨਹੀਂ ਵਿਦੇਸ਼ਾਂ ਦੇ ਲੋਕ ਵੀ ਜਿਹੜੇ ਚਿੰਤਤ ਆ ਉਹ ਆਪਣੀ ਇਸ ਵਿਚਾਰ ਚਰਚਾ ਦੇ ਨਾਲ ਮੈਂ ਉਹਨਾਂ ਨੂੰ ਅਪੀਲ ਵੀ ਕਰਾਂਗਾ ਕਿ ਸਾਰੇ ਸਾਥੀ ਜਿਹੜੇ ਆ ਇਹਨੂੰ ਹੋਰ ਡੀਪਲੀ ਰਿਸਰਚ ਵਰਕ ਕਰਨ, ਤਾਂ ਜੋ ਜਿਹੜੀਆਂ ਤੁਸੀਂ ਵੀ ਜਿਹੜੀਆਂ ਗੱਲਾਂ ਜਿਹੜੀਆਂ ਉਹਦੇ ਵਿੱਚ ਲਿਖੀਆਂ ਉਹਨੂੰ ਆਪਾਂ ਸਾਰੇ ਭੈਣ ਭਰਾਵਾਂ ਦੇ ਨਾਲ ਸਾਂਝੀਆਂ ਕਰ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।